ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਹ ਕੋਈ ਭਾਈ ਨੇ ਬਾਰਸਲੋਨਾ ਤੋਂ ਨਾ, ਇਹਨਾਂ ਕਮੈਂਟ ਕੀਤਾ, ਵੀਰ ਜੀ ਸਪੇਨ, ਫਰਾਂਸ, ਜਰਮਨੀ, ਇਟਲੀ ਕੋਈ ਬੰਦਾ ਇੰਗਲਿਸ਼ ਨਹੀਂ ਬੋਲਦਾ ਨਾ ਪੜ੍ਹਦਾ ਹੈ। ਸਾਇੰਸ ਵਿੱਚ ਬਿਹਤਰੀਨ ਤਰੱਕੀ ਕੀਤੀ ਹੈ। ਜਾਪਾਨ, ਚੀਨ, ਕੋਰੀਆ ਸਾਰੇ ਮੁਲਕ ਆਪਣੀ ਮਾਂ ਬੋਲੀ ਵਿੱਚ ਹੀ ਪੜ੍ਹਦੇ ਨੇ। ਵੀਰੇ ਮੈਂ ਇਹ ਗੱਲ ਬੜੀ ਦੇਰ ਦੀ ਸਮਝਾ ਰਿਹਾ, ਲੇਕਿਨ ਤੁਹਾਡਾ ਵੀ ਫਰਜ਼ ਹੈ, ਜਿਹੜੇ ਬੰਦੇ ਪਾਕਿਸਤਾਨ ਤੋਂ ਬਾਹਰ ਬੈਠੇ ਨੇ ਉਹਨਾਂ ਨੂੰ ਬੋਲਣਾ ਚਾਹੀਦਾ। ਉਹ ਸਾਬਰ ਅਲੀ ਸਾਬਰ ਦਾ ਬੜਾ ਸੋਹਣਾ ਸ਼ੇਰ ਹੈ, ਜਿਉਂਦਾ ਨਹੀਂ ਉਹ ਜਿਹੜਾ ਚੁੱਪ ਏ, ਵੇਖੋ ਕਿਹੜਾ ਕਿਹੜਾ ਚੁੱਪ ਏ। ਅਸੀਂ ਚੁੱਪ ਕਰਕੇ ਰਵਾਂਗੇ ਨਾ ਤੇ ਅਸੀਂ ਮਰ ਜਾਵਾਂਗੇ, ਸਾਡੀ ਕੌਮ ਮਰ ਜਾਏਗੀ, ਸਾਡੀ ਤਹਿਜ਼ੀਬ ਮਰ ਜਾਏਗੀ, ਅਸੀਂ ਹੋਰ ਗੁਲਾਮ ਹੋ ਜਾਵਾਂਗੇ। ਜਿਹੜੇ ਵੀ ਪਾਕਿਸਤਾਨੀ ਸਮੁੰਦਰ ਪਾਰ ਬੈਠੇ ਨੇ, ਓਵਰਸੀਜ਼ ਪਾਕਿਸਤਾਨੀ ਨੇ, ਜਿਹੜੇ ਜਿਹੜੇ ਮੁਲਕਾਂ 'ਚ ਵੀ ਤੁਸੀਂ ਬੈਠੇ ਹੋ, ਤੁਸੀਂ ਵੀਡੀਓਜ਼ ਬਣਾਓ, ਬੋਲੋ ਯਾਰ, ਤੁਹਾਡੀ ਮਿਹਰਬਾਨੀ, ਬੋਲ ਕੇ ਇਹਨਾਂ ਨੂੰ ਦੱਸੋ ਕਿ ਇੰਗਲਿਸ਼ ਦੀ ਗੁਲਾਮੀ ਛੱਡ ਦਿਓ, ਮਾਂ ਬੋਲੀ ਦੇ ਵਿੱਚ ਹੀ ਤਰੱਕੀ ਹੋ ਸਕਦੀ ਏ। ਸਾਡਾ ਜਿਹੜਾ ਦੁਸ਼ਮਣ ਹੈ, ਇਹ ਅਕਬਰ ਆਲਾਬਾਦੀ ਨੇ ਆਖਿਆ ਸੀ, यूँ कत्ल से बच्चोगे वो बदनाम ना होता, अफसोस के फिरौन को ਕਾਲਜ ਕੀ ਨਾ ਸੂਝੀ। ਫਿਰੌਨ ਕਾਲਜ ਪਾ ਲੈਂਦਾ ਨਾ ਤੇ ਬਨੀ ਇਸਰਾਈਲ ਦੇ ਬੱਚਿਆਂ ਨੂੰ ਕਤਲ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ। ਉਹਨੇ ਉਹਨਾਂ ਨੂੰ ਬ੍ਰੇਨ ਵਾਸ਼ ਕਰ ਲੈਣਾ ਸੀ ਕਿ ਮੈਂ ਹੀ ਤੁਹਾਡਾ ਜਿਹੜਾ ਨਾ ਖੁਦਾ ਵਾਂ ਤੇ ਮੇਰੀ ਮੰਨੋ ਤੇ ਗੁਲਾਮ ਰੱਖਣਾ ਸੀ। ਅੰਗਰੇਜ਼ ਨੇ ਸਾਡੇ ਨਾਲ ਇਹੀ ਕੀਤਾ ਹੈ। ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਆਪਣੀ ਜ਼ੁਬਾਨ ਦੇ ਜ਼ਰੀਏ ਸਾਨੂੰ ਇਹ ਪੜ੍ਹਾ ਰਿਹਾ ਕਿ ਅੰਗਰੇਜ਼ ਚੰਗਾ ਹੈ। ਔਰ ਅੱਜ ਵੀ ਸਾਡੀ ਨਫ਼ਰਤ ਹਿੰਦੂਆਂ ਔਰ ਸਿੱਖਾਂ ਦੇ ਨਾਲ ਹੈ, ਅੰਗਰੇਜ਼ ਨਾਲ ਨਹੀਂ ਹੈ। ਔਰ ਸਿੱਖਾਂ ਔਰ ਹਿੰਦੂਆਂ ਦੀ ਨਫ਼ਰਤ ਸਾਡੇ ਨਾਲ ਹੈ। ਜਿਹੜਾ ਸਾਡਾ ਮੁਸ਼ਤਰਕਾ ਦੁਸ਼ਮਣ ਹੈ ਉਹਦੇ ਨਾਲ ਨਹੀਂ। ਇੰਡੀਆ ਦੇ ਵਿੱਚ ਮੁਸਲਮਾਨਾਂ ਨੂੰ ਮੁਸਲਮਾਨ ਨਹੀਂ ਕਿਹਾ ਜਾਂਦਾ, ਮੁਹੰਮਡਨ ਕਿਹਾ ਜਾਂਦਾ ਹੈ। ਐਡਵਰਡ ਸਈਦ ਨੇ ਆਪਣੀ ਕਿਤਾਬ ਓਰੀਐਂਟਲਿਜ਼ਮ ਅਤੇ ਕਲਚਰ ਐਂਡ ਇੰਪੀਰੀਅਲਿਜ਼ਮ 'ਚ ਲਿਖਿਆ ਹੈ ਕਿ 60,000 ਕਿਤਾਬਾਂ 1800 ਤੋਂ ਲੈ ਕੇ 1950 ਤੱਕ 60,000 ਪ੍ਰਾਪੋਗੰਡਾ ਕਿਤਾਬਾਂ ਇਸਲਾਮ ਔਰ ਮੁਸਲਮਾਨਾਂ ਦੇ ਖਿਲਾਫ ਲਿਖੀਆਂ ਗਈਆਂ ਨੇ। ਉਹ ਸਾਰੀਆਂ ਪ੍ਰਾਪੋਗੰਡਾ ਕਿਤਾਬਾਂ ਇੰਗਲਿਸ਼ 'ਚ ਪੜ੍ਹੀਆਂ ਜਾਂਦੀਆਂ ਨੇ ਇੰਡੀਆ ਦੇ ਵਿੱਚ। ਅਤੇ ਇੰਡੀਆ ਸਾਨੂੰ ਅੰਗਰੇਜ਼ ਦੀ ਨਜ਼ਰ ਨਾਲ ਵੇਂਦਾ, ਸਾਨੂੰ ਇੰਝ ਨਹੀਂ ਵੇਂਦਾ ਕਿ ਅਸੀਂ ਹਮਸਾਏ ਹਾਂ, ਅਸੀਂ ਭਰਾ ਹਾਂ, ਅਸੀਂ ਇੱਕੋ ਹੀ ਨਸਲ ਦੇ ਲੋਕ ਹਾਂ, ਅਸੀਂ ਸਦੀਆਂ ਤੋਂ ਇਕੱਠੇ ਰਹਿ ਰਹੇ ਹਾਂ। ਇੰਡੀਆ ਸਾਨੂੰ ਅਰਬੀ ਔਰ ਫਾਰਸੀ ਪੜ੍ਹ ਕੇ ਨਹੀਂ ਵੇਖ ਰਿਹਾ। ਯਾਨੀ 600-700 ਸਾਲ ਇੰਡੀਆ ਦੀ ਜਿਹੜੀ ਸਰਕਾਰੀ ਜ਼ੁਬਾਨ ਹੈ ਮੁਸਲਿਮ ਇੰਡੀਆ ਦੀ, ਉਹ ਫਾਰਸੀ ਰਹੀ ਹੈ ਨਾ। ਮਹਾਰਾਜਾ ਰਣਜੀਤ ਸਿੰਘ ਦੀ ਵੀ ਸਰਕਾਰੀ ਜ਼ੁਬਾਨ ਫਾਰਸੀ ਸੀ। ਲੇਕਿਨ ਅੱਜ ਕੋਈ ਬੰਦਾ ਵੀ ਫਾਰਸੀ, ਉਸ ਦੌਰ ਦੇ ਫਰਮਾਨ ਫਾਰਸੀ 'ਚ ਨਹੀਂ ਪੜ੍ਹਦਾ। ਜੇ ਤੁਸੀਂ ਪੜ੍ਹੋ ਨਾ ਪਾਕਿਸਤਾਨੀ ਇੰਡੀਅਨ ਰਲ ਕੇ ਉਹ ਫਾਰਸੀ ਦੇ ਫਰਮਾਨ ਪੜ੍ਹੀਏ ਤਾਂ ਸਾਨੂੰ ਬੜਾ ਕੁਛ ਪਤਾ ਲੱਗੇਗਾ ਕਿ ਕਿੱਡਾ ਉਦੋਂ ਪਿਆਰ ਵਾਲਾ ਮਾਸ਼ਰਾ ਤੇ ਅਸਲ ਫਸਾਦ ਆ ਕੇ ਫੈਲਾਇਆ ਅੰਗਰੇਜ਼ ਨੇ। ਜਦੋਂ ਉਹਨੇ ਇੰਡੀਆ ਦੇ ਵਿੱਚ ਅੱਜ ਵੀ ਵੀਡੀਓਜ਼ ਹੁੰਦੀਆਂ ਨੇ ਅਕਸਰ, ਅੱਜ ਕੱਲ੍ਹ ਉਹ ਬੱਚੇ ਨੂੰ ਚਪੇੜਾ ਮਾਰਨ ਰਹੀ ਸੀ, ਇੱਕ ਮੁਸਲਮਾਨ ਬੱਚੇ ਨੂੰ ਉਸਤਾਨੀ ਕਹਿ ਰਹੀ ਸੀ ਦੂਜੇ ਬੱਚਿਆਂ ਨੂੰ ਕਿ ਇਹਨੂੰ ਮੁਹੰਮਡਨ ਹੈ, ਇਹਨੂੰ ਮਾਰੋ ਚਪੇੜਾਂ। ਮੁਹੰਮਡਨ ਆਉਂਦੇ ਨੇ ਸਾਨੂੰ, ਕਿਉਂਕਿ ਗੋਰੇ ਸਾਨੂੰ ਮੁਹੰਮਡਨ ਆਉਂਦੇ ਹਨ, ਮੁਸਲਿਮ ਨਹੀਂ ਸਨ ਆਉਂਦੇ। ਅਤੇ ਇੱਕ ਇੱਕ ਲਫ਼ਜ਼ ਇਹ ਉਹ ਪ੍ਰਾਪੋਗੰਡੇ ਦਾ ਜਵਾਬ ਅਸੀਂ ਉਦੋਂ ਦੇ ਪਾਵਾਂਗੇ, ਇੰਡੀਆ ਵਾਲੇ ਵੀ ਔਰ ਪਾਕਿਸਤਾਨ ਵਾਲੇ ਵੀ, ਜਦੋਂ ਅਸੀਂ ਉਹ 60,000 ਕਿਤਾਬਾਂ ਦਾ ਤਰਜਮਾ ਕਰਕੇ ਆਪਣੇ ਲੋਕਾਂ ਨੂੰ ਇਸ ਕਾਬਲ ਕਰਾਂਗੇ ਕਿ ਉਹ ਉਹਨਾਂ ਦਾ ਰੱਦ ਕਰ ਸਕਣ, ਉਹਨਾਂ ਦਾ ਜਵਾਬ ਦੇ ਸਕਣ। ਹਾਲੇ ਸਾਡੇ ਜਿਹੜੇ 2 ਯੂਨੀਵਰਸਿਟੀਆਂ ਦੇ ਵਿੱਚ ਮੁੰਡੇ ਨੇ ਨਾ, 4 ਕਿਤਾਬਾਂ ਅੰਗਰੇਜ਼ ਦੀਆਂ ਪੜ੍ਹ ਕੇ ਨਾ ਚਰਸ ਪੀਂਦੇ ਨੇ, ਨਸ਼ੇ 'ਤੇ ਲੱਗ ਜਾਂਦੇ ਨੇ, ਸ਼ਰਾਬਾਂ ਪੀਂਦੇ ਨੇ ਅਤੇ ਆਉਂਦੇ ਨੇ ਕੋਈ ਦੀਨ ਨਹੀਂ ਹੈ, ਕੋਈ ਧਰਮ ਨਹੀਂ, ਅਤੇ ਕੋਈ ਪਾਕਿਸਤਾਨ ਨਹੀਂ, ਕੋਈ ਇਸਲਾਮ ਨਹੀਂ, ਕੋਈ ਸਾਡਾ ਨਾ ਸਾਡੀ ਤਰੀਹ ਹੈ, ਨਾ ਸਾਡੀ ਜ਼ੁਬਾਨ ਹੈ, ਨਾ ਸਾਡੀ ਸਕਾਫਤ ਹੈ, ਨਾ ਕਲਚਰ। ਆਪ ਚਰਸੋਲੇ ਨੇ। ਅਤੇ ਕਹਿਣ ਤੋਂ ਮੁਰਾਦ ਇਹ ਵੇ ਕਿ ਜਿਹੜਾ ਬੰਦਾ ਥੋੜ੍ਹੀਆਂ ਕਿਤਾਬਾਂ ਪੜ੍ਹੇਗਾ ਨਾ, ਉਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਰਹੇਗਾ। ਔਰ ਜਿਹੜਾ ਬੰਦਾ ਗੈਰ ਦੀ ਜ਼ੁਬਾਨ 'ਚ ਪੜ੍ਹੇਗਾ, ਉਹ ਥੋੜ੍ਹੀਆਂ ਕਿਤਾਬਾਂ ਹੀ ਪੜ੍ਹੇਗਾ। ਇੱਕ ਬੰਦੇ ਨੇ 1000, 1500, 2000 ਕਿਤਾਬਾਂ ਉਹ ਆਪਣੀ ਜ਼ੁਬਾਨ 'ਚ ਹੀ ਪੜ੍ਹ ਪਾਏਗਾ। ਅਤੇ ਮੈਂ ਪਹਿਲਾਂ ਵੀ ਆਂਦਾ ਰਿਹਾ, ਤੁਸੀਂ ਜਿਹੜੇ ਓਵਰਸੀਜ਼ ਹੋ ਸਿਰਫ ਕਮੈਂਟ ਨਾ ਕਰੋ, ਬੋਲ ਕੇ ਪਿੱਟ ਕੇ ਦੱਸੋ ਇਹਨਾਂ ਨੂੰ ਕਿ ਸਾਰੀ ਤਰੱਕੀ ਯਾਫਤਾ ਦੁਨੀਆ ਆਪਣੀ ਜ਼ੁਬਾਨ 'ਚ ਪੜ੍ਹਦੀ। ਸਲਾਮ।